ਜੀ ਅਸਲਾਮ ਅਲੈਕੁਮ, ਸਤਿ ਸ੍ਰੀ ਅਕਾਲ ਤੇ ਨਮਸਕਾਰ ਦੋਸਤੋ। ਸ਼ਹਿਰਾਂ ਦੀ ਜ਼ਿੰਦਗੀ ਤੋਂ ਦੂਰ ਜਿਵੇਂ ਹੀ ਅਸੀਂ ਨਿਕਲਦੇ ਹਾਂ, ਮਤਲਬ ਸ਼ਹਿਰ ਤੋਂ ਜਿਵੇਂ ਹੀ ਨਿਕਲਦਾ ਤਾਂ ਪਿੰਡ ਸਟਾਰਟ ਹੋ ਜਾਂਦਾ। ਔਰ ਪਿੰਡ ਦੀ ਉਹ ਜ਼ਿੰਦਗੀ ਹੈ ਜਿਹੜੀ ਨੇਚਰ ਦੇ ਕਰੀਬ ਤਰੀਨ ਹੈ, ਮਤਲਬ ਕੁਦਰਤ ਔਰ ਫਿਤਰਤ ਦੇ ਨੇੜੇ ਜਿਹੜੀ ਸਾਨੂੰ ਜ਼ਿਆਦਾਤਰ ਜ਼ਿੰਦਗੀ ਲੱਭਦੀ ਹੈ ਉਹ ਪਿੰਡ ਦੀ ਹੈ। ਪਿੰਡ ਦੇ ਵਿੱਚ ਕੀ ਕੀ ਹੁੰਦਾ ਹੈ ਅਸੀਂ ਤੁਹਾਨੂੰ ਦਿਖਾਉਂਦੇ ਹੀ ਰਹਿੰਦੇ ਹਾਂ, ਲੇਕਿਨ ਅੱਜ ਤੁਹਾਨੂੰ ਅਸੀਂ ਦਿਖਾਉਂਦੇ ਹਾਂ ਗੁੜ ਬਣਦਾ ਦੇਖਦੇ ਹਾਂ। ਅਸੀਂ ਇਸ ਟਾਈਮ ਦੀਪਾਲਪੁਰ ਰੋਡ ਤੇ ਖੜੇ ਹਾਂ। ਇਹ ਰੋਡ ਉਹੀ ਹੈ ਜੋ ਕਸੂਰ ਤੋਂ ਦੀਪਾਲਪੁਰ ਨੂੰ ਜਾਂਦਾ ਹੈ। ਅਸੀਂ ਇਲਾਹਾਬਾਦ, ਜਿਹਨੂੰ ਪੁਰਾਣਾ ਨਾਮ ਤੇ ਉਹਦਾ ਕੁਝ ਹੋਰ ਸੀ, ਹੁਣ ਉਹਦਾ ਨਾਮ ਮਤਲਬ ਇਲਾਹਾਬਾਦ ਦੇ ਦਿੱਤਾ ਗਿਆ ਹੈ। ਉਸ ਤੋਂ ਥੋੜਾ ਜਿਹਾ ਅੱਗੇ ਨਿਕਲਦੇ ਹਾਂ ਤੇ ਖੱਬੇ ਹੱਥ ਇਹੀ ਉਹ ਵੇਲਣਾ ਲੱਗਾ ਹੋਇਆ ਹੈ ਜਿਹਦੇ ਤੋਂ ਗੁੜ ਬਣਦਾ ਹੈ। ਗੰਨੇ ਤੋਂ ਗੁੜ ਬਣਦਾ ਹੈ। ਇਹਦੇ ਪਿੱਛੇ ਇੱਕ ਹੋਰ ਲਾਜਿਕ ਵੀ ਹੈ, ਇਹਨਾਂ ਤੋਂ ਵੀ ਅਸੀਂ ਪੁੱਛਾਂਗੇ। ਉਹ ਲਾਜਿਕ ਇਹ ਹੈ ਕਿ ਗੰਨਾ ਮਿੱਲ ਦੇ ਵਿੱਚ ਕਿਉਂ ਨਹੀਂ ਸੱਟਦੇ। ਅੱਜ ਕੱਲ ਮਿੱਲਾਂ ਦੇ ਵਿੱਚ ਜਿਹੜੀ ਗੰਨੇ ਦੀ ਬੇਕਦਰੀ ਹੋਈ ਹੈ, ਇਸ ਲਈ ਕਿਸਾਨ ਨੇ ਆਪਣਾ ਗੁੜ ਬਣਾ ਕੇ ਤੇ ਉਹੀ ਸੇਲ ਕਰਨਾ ਸ਼ੁਰੂ ਕਰ ਦਿੱਤਾ। ਸੋ ਗੁੜ ਬਣਦਾ ਤੁਹਾਨੂੰ ਦਿਖਾਉਂਦੇ ਆ ਕਿ ਕਿਵੇਂ ਬਣਦਾ ਹੈ। ਇਹਦੀ ਖੁਸ਼ਬੂ ਤੁਸੀਂ ਤੇ ਨਹੀਂ ਲੈ ਸਕਦੇ, ਲੇਕਿਨ ਸਾਨੂੰ ਇੱਥੇ ਆ ਰਹੀ ਹੈ। ਕਮਾਲ ਦੀ ਖੁਸ਼ਬੂ ਹੈ ਔਰ ਇਹ ਖੁਸ਼ਬੂ ਚਾਰ ਚਫੇਰੇ ਜਿਹੜੀ ਹੈ ਨਾ ਫੈਲੀ ਹੋਈ ਹੁੰਦੀ ਹੈ। ਪਿੰਡ ਵਾਲੇ ਲੋਕ ਇਸ ਖੁਸ਼ਬੂ ਨੂੰ ਜਾਣਦੇ। ਸੋ ਤੁਹਾਨੂੰ ਦਿਖਾਉਂਦੇ ਆ ਜੀ, ਤੁਸੀਂ ਮਹਿਸੂਸ ਕਰ ਸਕਦੇ ਹੋ ਖੁਸ਼ਬੂ। ਅਸੀਂ ਇੱਥੇ ਖੁਸ਼ਬੂ ਲੈ ਰਹੇ ਹਾਂ। ਆਪਣਾ ਹੀ ਬਣਾ ਰਹੇ ਪੈਸੇ ਖੜੇ ਜੀ 3 ਸਾਲਾਂ ਦੇ ਪਏ ਖੜੇ ਮਿਲ ਚ 3 ਸਾਲ ਹੋ ਗਏ। ਇਹ ਉਹਨਾਂ ਨੇ ਕਹਿ ਦਿੱਤਾ ਆਏ ਦੀ ਚੀਜ਼ ਕੀ ਹੈ ਵਿਆਹ ਹੈ ਤੇ ਉਹ ਮੈਂ ਕਿ ਦੇਖ ਲਓ ਵੀ ਜੰਨਾ ਪਿਆ ਵੀ ਮੈਂ ਤੇ ਹਾਂ ਸਾਡਾ ਤੇ ਨਿਊਜ਼ ਚੈਨਲ ਉਹਨਾਂ ਨਾਲ ਇੱਕ ਵੀਡੀਓ ਬਣਾ ਇੱਕ ਤਾਂ ਮੈਂ ਭਿਜਵਾਇਆ ਸੀ ਨਾ ਵਾਲੇ ਜਿਹੜੇ ਆ ਉਹਨਾਂ ਨੂੰ ਕੱਟ ਪਿੱਛੇ ਨਿਕਲ ਦਿੱਤਾ। ਕੋਈ ਕਸੂਰ ਜੂਨੀਅਰ ਵਾਲੇ ਆਏ ਸੀ। ਹਾਂਜੀ ਮੁਕੰਮਲ ਵੀਡੀਓ ਬਣਾ ਕੇ ਜੀ ਦੋਸਤੋ, ਇਸ ਟਾਈਮ ਇਸ਼ਫਾਕ ਸਾਹਿਬ ਸਾਡੇ ਨਾਲ ਖੜੇ ਨੇ, ਜਿਹੜੇ ਇੱਥੇ ਵੇਲਣਾ ਜਿਨ੍ਹਾਂ ਨੇ ਲਾਇਆ ਹੋਇਆ ਹੈ, ਇਹੀ ਗੁੜ ਕੱਢ ਰਹੇ ਨੇ। ਇਹਨਾਂ ਤੋਂ ਵੀ ਅਸੀਂ ਜਦੋਂ ਪੁੱਛਿਆ ਹੈ ਕਿ ਤੁਸੀਂ ਗੁੜ ਕਿਉਂ ਕੱਢ ਰਹੇ ਹੋ, ਗੰਨਾ ਮਿੱਲਾਂ ਤੇ ਕਿਉਂ ਨਹੀਂ ਸੱਟਦੇ, ਤੇ ਇਹਨਾਂ ਨੇ ਇਹ ਕਿਹਾ ਹੈ ਕਿ ਜੀ ਇੱਥੇ ਪਿਛਲੇ 3 ਸਾਲ ਦੇ ਸਾਨੂੰ ਜਿਹੜੇ ਇਹਨੂੰ ਪੈਸੇ ਗੰਨੇ ਦੇ ਮਿੱਲਾਂ ਵਾਲਿਆਂ ਨੇ ਅਜੇ ਤੱਕ ਨਹੀਂ ਦਿੱਤੇ। ਇਟਸ ਮੀਨ ਕਿ ਕਿਸਾਨ ਦੀ ਬੇਕਦਰੀ ਇਹ ਨਹੀਂ ਕਿ ਸਿਰਫ ਚੜ੍ਹਦੇ ਪੰਜਾਬ ਦੇ ਵਿੱਚ ਹੋ ਰਹੀ ਹੈ, ਲਹਿੰਦੇ ਪੰਜਾਬ ਦੇ ਵਿੱਚ ਵੀ ਸੇਮ ਹਾਲਤ ਹੈ। ਲੇਕਿਨ ਲਹਿੰਦੇ ਪੰਜਾਬ ਦੇ ਜਿਹੜਾ ਹੈ, ਇੱਥੋਂ ਦੇ ਕਿਸਾਨ ਇਹਦੀ ਆਵਾਜ਼ ਕੋਈ ਨਹੀਂ ਚੁੱਕਦਾ। ਚੜ੍ਹਦੇ ਪੰਜਾਬ ਵਾਲੇ ਆਪਣੀ ਆਵਾਜ਼ ਆਪ ਬਣ ਗਏ। ਔਰ ਸਾਨੂੰ ਪੂਰੀ ਉਮੀਦ ਹੈ ਕਿ ਲਹਿੰਦੇ ਪੰਜਾਬ ਦੇ ਵੀ ਲੋਕ ਜਿਸ ਤਰ੍ਹਾਂ ਅਸੀਂ ਆਵਾਜ਼ ਕਿਸਾਨਾਂ ਦੇ ਹੱਕਾਂ ਲਈ ਚੁੱਕ ਰਹੇ ਹਾਂ, ਇਹ ਸਾਰੇ ਕਿਸਾਨਾਂ ਦਾ ਮਸਲਾ ਹੈ। ਇਹ ਸਿਰਫ ਚੜ੍ਹਦੇ ਦਾ ਨਹੀਂ ਹੈ, ਇਹ ਹੋਰ ਕਿਤੇ ਨਹੀਂ। ਇਹ ਜਿਤਨੇ ਕਿਸਾਨੀ ਦੇ ਨਾਲ ਜੁੜੇ ਹੋਏ, ਜ਼ਰਾਅਤ ਨਾਲ ਜੁੜੇ ਹੋਏ, ਇਹ ਸਭ ਦੇ ਨਾਲ ਉਹਨਾਂ ਦੀ ਜਿਹੜੀ ਤਹਿਜ਼ੀਕ ਹੁੰਦੀ ਹੈ। ਜੋ ਫਸਲ ਉਹ ਉਗਾਉਂਦਾ ਹੈ ਉਹ ਅਣਦਾਤਾ ਹੈ, ਲੇਕਿਨ ਉਹਦੀ ਬੇਕਦਰੀ ਹਰ ਸੈਕਟਰ ਦੇ ਵਿੱਚ ਹੁੰਦੀ ਹੈ। ਸੋ ਤੁਹਾਨੂੰ ਦਿਖਾਉਂਦੇ ਆ ਬਾਕੀ ਵੀ ਬਣਦਾ ਹੋਇਆ ਕਿ ਗੁੜ ਕਿਵੇਂ ਬਣਦਾ ਹੈ। ਇਹ ਹੁਣ ਗੁੜ ਬਣਾ ਕੇ ਵੇਚ ਰਹੇ ਹਨ ਔਰ ਅੱਛਾ ਕਰ ਰਹੇ ਹਨ। ਅਸੀਂ ਸਾਡੇ ਸਾਰੇ ਕਿਸਾਨਾਂ ਨੂੰ ਇਹ ਮੈਸੇਜ ਹੈ ਕਿ ਗੁੜ ਬਣਾ ਕੇ ਵੇਚੋ। ਔਰ ਇਹਦਾ ਉਹ ਦਿਨ ਦੂਰ ਨਹੀਂ ਜਦੋਂ ਰੇਟ ਵੀ ਤੁਸੀਂ ਆਪਣਾ ਉਹ ਤੁਸੀਂ ਆਪ ਸਿਲੈਕਟ ਕਰੋਗੇ। ਅਗਰ ਕਿਸੇ ਬ੍ਰਾਂਡ ਦਾ ਕੋਈ ਕੰਪਨੀ ਆਪਣਾ ਰੇਟ ਆਪ ਸਿਲੈਕਟ ਕਰਦੀ ਹੈ ਤੇ ਕਿਸਾਨ ਨੂੰ ਇਹ ਕਿਉਂ ਨਹੀਂ ਕਿ ਉਹ ਆਪਣੀ ਲਾਗਤ ਨੂੰ ਦੇਖਦੇ ਹੋਇਆ ਉਸ ਚੀਜ਼ ਦਾ ਰੇਟ ਖੁਦ ਸੈੱਟ ਕਰੇ। ਇਹ ਕੀ ਰੇਟ ਵੇਚਦਾ 120 ਰੁਪਏ ਕਿਲੋ ਵੇਚਦਾ। ਬਿਹਤਰ ਹੈ, ਇਹ ਬਿਹਤਰ ਹੈ ਬਜਾਏ ਜੋ ਲਾਲ ਬਣਾਵਾ ਬਿਹਤਰ ਹੈ। ਅਗਰ ਹੋ ਜੇ ਨਹੀਂ